ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੀ ਸੈਕਸ਼ਨ ਵਿੱਚ ਆਪਾਂ ਸ਼ੇਅਰ ਕਰਾਂਗੇ ਤੁਹਾਡੀਆਂ ਲਿਖਤਾਂ, ਗੁਰਬਾਣੀ ਵਿਚਾਰ ਹਨ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕਿਹੜੀ ਲਿਖਤ ਸਾਂਝੀ ਕਰਨ ਜਾ ਰਹੇ? ਦੇਖੋ, ਸਾਡੇ ਪਿਆਰੇ ਵੀਰ ਐਡਮਾਇਰਰ ਔਰ ਜਿਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਪਰ ਉਹ ਮਾਣ ਸਾਨੂੰ ਦਿੰਦੇ ਨੇ, ਵੀਰ ਯਵਾਰ ਸ਼ਾਹ ਸਾਹਿਬ ਟੋਰਾਂਟੋ ਤੋਂ। ਉਹਨਾਂ ਨੇ ਹੈਪੀ ਨਿਊ ਈਅਰ ਦੇ ਸਬਜੈਕਟ ਦੇ ਥੱਲੇ ਲਿਖਿਆ ਔਰ ਉਹਨਾਂ ਦੀ ਲਿਖਤ ਹਾਲਾ ਮੈਨੂੰ ਆਪਣੇ ਆਪ ਨੂੰ ਸ਼ਰਮ ਵੀ ਆ ਰਹੀ ਹੁੰਦੀ ਜਦੋਂ ਉਹ ਤਾਰੀਫ ਕਰ ਰਹੇ ਹੁੰਦੇ ਨੇ, ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਵੀ ਘੱਟੋ ਘੱਟ ਸਾਡੇ ਉਹ ਵੀਰ ਭੈਣਾਂ ਜਿਹੜੇ ਕਈ ਵਾਰ ਨਿਰਾਸ਼ ਵੀ ਹੁੰਦੇ ਨੇ ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਪਤਾ ਨਹੀਂ ਜਿਹੜਾ ਹੈ ਉਹ ਕੀ ਹੁੰਦਾ ਹੈ ਜਾਂ ਕੀ ਹੋਣਾ ਹੈ ਕੀ ਨਹੀਂ ਹੋਣਾ, ਲੇਕਿਨ ਇਹ ਜਦੋਂ ਅਸੀਂ ਇਸ ਕਿਸਮ ਦੇ ਵੀਰਾਂ ਤੋਂ ਥਾਪੜਾ ਲੈਂਦੇ ਹਾਂ ਜਾਂ ਥਾਪੜਾ ਸਾਨੂੰ ਮਿਲਦਾ ਤਾਂ ਸਾਨੂੰ ਲੱਗਦਾ ਹੈ ਕਿ ਭਾਈ ਕੁਛ ਨਾ ਕੁਛ ਜਿਹੜਾ ਹੈ ਉਹ ਪੋਜ਼ੀਟਿਵ ਰਸਤੇ ਵਾਲੇ ਅਸੀਂ ਤੁਰੇ ਹੋਏ ਹਾਂ। ਉਹਨਾਂ ਨੇ ਕਿਹਾ, ਡੀਅਰੈਸਟ ਡਾਕਟਰ ਅਮਰਜੀਤ ਸਿੰਘ, ਯੂ ਆਰ ਬਲੈਸਡ, ਆਨਰਡ, ਟ੍ਰੇਜਰਡ ਐਂਡ ਲਵਡ। ਇਹਨਾਂ ਚਾਰੋਂ ਲਫ਼ਜ਼ਾਂ 'ਚ ਤੁਸੀਂ ਇੱਕ ਪੂਰਾ ਮਹੀਨਾ ਜਿਹੜਾ ਖੁਸ਼ੀ ਦੇ ਵਿੱਚ ਝੂਮ ਸਕਦੇ ਹੋ। ਸਤਿ ਸ੍ਰੀ ਅਕਾਲ ਐਂਡ ਸਲਾਮ। This is to wish you and TV84 team Happy New Year. I was away in London for a few weeks over the Christmas, returned yesterday in time to see your excellent program as always Monday evening. Nice. ਯਵਾਰ ਸਾਹਿਬ ਉਹੀ ਮੰਡੇ ਦਾ ਹੀ ਸਾਡਾ ਪ੍ਰੋਗਰਾਮ ਸੀ, ਫਿਰ 4 ਦਿਨ ਅਸੀਂ ਗਾਇਬ ਰਹੇ, ਪਰ ਸ਼ੁਕਰੀਆ ਤੁਹਾਡਾ ਟ੍ਰਿਪ, ਤੁਸੀਂ ਯੂਰਪ ਗਏ, ਲੰਡਨ ਔਰ ਠੀਕ ਠਾਕ ਵਾਪਸ ਆਏ। You have been the leader for millions of people in the world, champion for truth, justice and freedom for Sikhs and all others facing persecution. You are the powerful voice for the voiceless. You are a messiah. ਇਹ ਨਹੀਂ ਉਹਨਾਂ ਇਹ ਯਵਾਰ ਸਾਹਿਬ ਤੁਹਾਡੀ ਜਿਹੜੀ ਹੈ ਮੈਂ ਇਹਨੂੰ ਰਹਿਮਤ ਲਫ਼ਜ਼ ਹੀ ਕਹਾਂਗਾ ਕਿ ਤੁਸੀਂ ਇੱਕ ਨਿਮਾਣੇ ਨੂੰ ਮਾਣ ਦਿੰਦੇ ਹੋ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਕਿ ਕਿਸੇ ਦੀ ਵੀ ਜਿਸ ਦਾ ਜਦੋਂ ਅਸੀਂ ਸਿੱਖ ਦਾ ਮਤਲਬ ਸਮਝਦੇ ਹਾਂ ਤਾਂ ਇਹੀ ਹੈ ਕਿ ਗੁਰੂ ਨੇ ਸਾਨੂੰ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਰਸਤੇ 'ਤੇ ਤੁਰਨਾ ਸਿਖਾਇਆ। ਉਹ ਹਰ ਜਿਹੜਾ ਜ਼ੁਲਮ ਦਾ ਸ਼ਿਕਾਰ ਹੈ, ਜਿਹੜਾ ਹੈਵ ਨੋਟ ਹੈ, ਉਹ ਸਾਡਾ ਹੀ ਵੀਰ ਭੈਣ ਹੈ, ਅਸੀਂ ਉਹਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੇ ਹਾਂ। Your worldwide followers are inspired by your extraordinary greatness and nobility, wisdom and humanity, with greatest admiration and love. Shah Sahab, Shah, ਉਹਨਾਂ ਨੇ ਲਿਖਿਆ, please convey our best wishes and regards to sister Neelam Kaur. Thank you so much. So ਇਹ ਹਾਲਾਂ ਹੈ ਤਾਂ ਸੈਲਫ ਪ੍ਰੇਜ਼ ਹੈ, ਲੇਕਿਨ ਮੈਨੂੰ ਇਹ ਲੱਗਾ ਵੀ ਇਹ ਯਵਾਰ ਸ਼ਾਹ ਸਾਹਿਬ ਦੀ ਪ੍ਰੇਜ਼ ਕਰਨੀ ਬਣਦੀ ਹੈ ਕਿ ਉਹ ਜਿਵੇਂ ਕੰਸਿਸਟੈਂਟਲੀ ਉਹਨਾਂ ਨੇ ਕਦੇ ਵੀ ਸਾਨੂੰ ਜਿਹੜਾ ਹੈ ਉਹ ਬੇਆਸ ਨਹੀਂ ਹੋਣ ਦਿੱਤਾ। ਇਸ ਕਿਸਮ ਦੇ ਜੁਮਲੇ ਜਿਹੜੇ ਨੇ ਉਹ ਤਾਂ ਬਿਨਾਂ ਖਾਇਆ ਹੀ ਜਿਹੜਾ ਬੰਦਾ ਰੱਜਿਆ ਹੁੰਦਾ। ਸਾਡੇ ਭੈਣ ਜੀ ਯੂਕੇ ਤੋਂ ਕਿਰਨ ਕੌਰ, ਉਹਨਾਂ ਦੀ ਲਿਖਤ ਵੀ ਉਹਨਾਂ ਨੇ ਅਪਕਮਿੰਗ ਕਾਂਗਰੈਸ਼ਨਲ ਹੀਅਰਿੰਗ ਸਿੱਖ ਕਾਕਸ ਦੇ ਉੱਤੇ ਬਰੀਫ ਲਿਖਿਆ। ਉਹਨਾਂ ਦੀਆਂ 2 ਹੋਰ ਲਿਖਤਾਂ ਵੀ ਸੀ ਕਾਫੀ ਡਿਟੇਲ 'ਚ, ਜਿਹੜੀਆਂ ਪਿਛਲੇ ਵਰ੍ਹੇ ਦੇ ਅਖੀਰਲੇ ਦਿਨਾਂ 'ਚ ਆਈਆਂ, ਜਿਹੜੀਆਂ ਮੈਂ ਸਾਂਝਾ ਨਹੀਂ ਸੀ ਕਰ ਸਕਿਆ। ਅੱਜ ਮੈਂ ਉਹਨਾਂ ਨੂੰ ਰੈਕਗਨਾਈਜ਼ ਹੀ ਕਰ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜਦੋਂ ਕਾਂਗਰੈਸ਼ਨਲ ਹੀਅਰਿੰਗ ਇਸ ਮੁੱਦੇ ਦੇ ਉੱਤੇ ਹੁੰਦੀ ਹੈ, ਇੰਡੀਆਜ਼ ਟਰਾਂਸਨੈਸ਼ਨਲ ਰਿਲੀਜੀਅਸ ਰਿਪਰੈਸ਼ਨ, ਔਰ ਇਸ ਦੇ ਉੱਤੇ ਜਿਹੜਾ ਹੈ ਉਹਦੇ ਕੁਛ ਨਾ ਕੁਛ ਉਸ ਦੀ ਪਹਿਲਾਂ ਤਿਆਰੀ ਹੋਣੀ ਚਾਹੀਦੀ ਹੈ। ਕੁਇਕ ਲੋਕੋ ਕਹਿੰਦੇ ਨੇ ਵੀ ਇਸ ਦੇ ਉੱਤੇ ਅਸੀਂ ਲਵਾਂਗੇ ਔਰ ਫਿਰ ਮੈਂ ਕੁਛ ਚੀਜ਼ ਪੜ੍ਹ ਉਹਨਾਂ ਨੇ ਜਿਹੜਾ ਅਸੀਂ ਕਿਹਾ ਸੀ ਕਿ ਵੀ ਬੱਚੇ ਸਾਡੇ ਅਮਰਵੀਰ ਔਰ ਸੁਖਵਿੰਦਰ ਸਿੰਘ ਔਰ ਦੂਸਰੇ, ਉਹਨਾਂ ਨੇ ਕਿਹਾ, ਯਸ ਦੀਸ ਬੱਚੇ ਅਮਰਵੀਰ ਸੁਖਵਿੰਦਰ ਸਿੰਘ ਆਰ ਆਲ ਡੂਇੰਗ ਗੁੱਡ ਜੌਬ, ਬਟ ਐਕਸਪੀਰੀਐਂਸਿੰਗ ਯੋਰ ਸਕਰੀਨ ਪ੍ਰੈਜ਼ੈਂਸ ਇਜ਼ ਸਪਿਰਿਚੁਅਲੀ ਥੈਰੇਪਟਿਕ। ਹੁਣ ਦੇਖ ਲਓ, ਇਹ ਅਸੀਂ ਇਲਾਜ ਵੀ ਕਰਨ ਲੱਗ ਗਏ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਇਹ ਤੁਹਾਡੀ ਨਵਾਜ਼ਿਸ਼ ਹੈ। ਔਰ ਖੁਦ ਵੀ ਮੈਂ ਇਹ ਮਹਿਸੂਸ ਕੀਤਾ ਕਿ ਵੀ ਜਦੋਂ ਤੁਸੀਂ ਇਸ ਪਾਸੇ, ਕਿਉਂਕਿ ਅਸੀਂ ਸ਼ਾਮ ਨੂੰ ਸਾਰਿਆਂ ਦੇ ਰੂਬਰੂ ਹੋਣਾ ਹੁੰਦਾ ਹੈ ਤੇ ਹਰ ਪਲ ਦੇ ਵਿੱਚ ਇੱਕ ਕਸ਼ਿਸ਼ ਹੁੰਦੀ ਹੈ, ਕੁਛ ਕਰਨ ਦੀ ਭਾਵਨਾ ਹੁੰਦੀ ਹੈ। ਤੇ ਜਦੋਂ ਕੋਈ ਚੈਲੰਜ ਨਹੀਂ ਸੀ, ਹਾਲਾਂ ਵਕਤ ਤਾਂ ਮੈਂ ਪੜ੍ਹਨ 'ਚ ਜਾਂ ਅਦਰਵਾਈਜ਼ ਗੁਜ਼ਾਰਦਾ, ਲੇਕਿਨ ਉਹ ਚਾਹ ਵੀ ਨਹੀਂ ਸੀ। ਇਹ ਨਹੀਂ ਹੈ ਵੀ
ਤੁਹਾਨੂੰ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਤੁਹਾਡੇ ਰੂਬਰੂ ਹੁੰਦੇ ਹੈ ਔਰ ਸਾਡੇ ਵਿਊਅਰਸ ਨੂੰ ਮਹਿਸੂਸ ਹੁੰਦਾ ਹੈ। ਸਾਡੇ ਲਈ ਵੀ ਜਿਹੜੀ ਹੈ ਉਹ ਬਿਲਕੁਲ ਤੁਹਾਡੇ ਚੋਂ ਹੀ ਤਾਕਤ ਨਿਕਲਦੀ ਹੈ, ਤੁਹਾਡੇ ਚੋਂ ਹੀ એનર્ਜੀ ਨਿਕਲਦੀ ਹੈ, ਤੁਹਾਡੇ ਚੋਂ ਹੀ ਕੁਝ ਕਰਨ ਦੀ ਭਾਵਨਾ ਨਿਕਲਦੀ ਹੈ। ਔਰ ਇੱਕ ਵੀਰ ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਵੀ ਬੇਸ਼ੱਕ ਤੁਸੀਂ ਆਈਡੈਂਟਿਟੀ ਮੇਰੀ ਨਾ ਦੇਣਾ, ਸੈਲਫ ਡਿਟਰਮੀਨੇਸ਼ਨ, ਸੈਲਫ ਪ੍ਰੋਗਰੈਸ, ਬੀ ਔਨ योर ओन फुट एंड सो ऑन। और उन्होंने फतेह बुला के क्या ऑन सच सब्जेक्ट पंजाबी मीडिया मस्ट कोट एग्जाम्पल ऑफ मैनी क्रिश्चियन कंट्रीज वेयर मेजोरिटेरियन आर Christians but country is not one. Similarly in Muslim countries, not only this, even in our families, when age of child becomes almost self-determined, wise parents or elders ask them to have their own independent house and family instead attached to parents. Where such practice get properly implemented, families happiness security index multiply। ਉਹਨਾਂ ਨੇ ਇਹ ਉਦਾਹਰਣ ਦਿੱਤੀ ਹੈ ਵੀ ਇਹ ਹਿੰਦੂਆਂ ਨੇ ਹੱਥ ਚੁੱਕੀ ਹੋਈ ਹੈ ਕਿ ਜੀ ਉਹਨਾਂ ਨੇ ਹੁਣ ਕਿਉਂਕਿ ਉਹ ਮੈਜੋਰਿਟੀ ਨੇ ਤਾਂ ਉਹਨੂੰ ਹਿੰਦੂ ਨੇਸ਼ਨ ਬਣਾਉਣਾ। ਉਹਨਾਂ ਨੇ ਕਿ ਮੈਜੋਰਿਟੀ ਕ੍ਰਿਸਚਨ ਕੰਟਰੀਜ਼ ਰਹਿਣ ਵਾਲੇ ਕੰਟਰੀਜ਼ ਦੇ ਵਿੱਚ ਵੈਸਟ ਕ੍ਰਿਸਚਨ ਨੇ, ਲੇਕਿਨ ਉਹਨਾਂ ਨੇ ਤਾਂ ਨਹੀਂ ਡਿਕਲੇਅਰ ਕੀਤਾ ਹੋਇਆ ਅਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਰ ਕੋਈ ਆਪੋ ਆਪਣੀ ਪ੍ਰੈਕਟਿਸ ਕਰਦਾ ਹੈ ਔਰ ਉਹ ਰਾਈਟ ਹੈ ਸੈਲਫ ਡਿਟਰਮੀਨੇਸ਼ਨ। ਇਸੇ ਤਰ੍ਹਾਂ ਮੁਸਲਿਮ ਮੁਲਕ ਵੀ ਨੇ, ਮਲੇਸ਼ੀਆ ਵਰਗਾ ਮੁਲਕ ਹੈ ਜਾਂ ਇੰਡੋਨੇਸ਼ੀਆ ਵਰਗਾ ਹੈ, ਸਾਰੇ ਹੀ ਰਹਿੰਦੇ ਨੇ ਉੱਥੇ ਵੀ। ਉਹਨਾਂ ਨੇ ਤਾਂ ਨਹੀਂ ਕੋਈ ਇਸਲਾਮਿਕ ਮੁਲਕ ਡਿਕਲੇਅਰ ਕੀਤਾ ਹੋਇਆ। ਉਹਨਾਂ ਨੇ ਕਿਹਾ ਈਵਨ ਘਰਾਂ ਦੇ ਵਿੱਚ ਵੀ ਜਦੋਂ ਬੱਚਾ 18 ਸਾਲ ਦਾ ਜਾਂ ਮੈਚਿਓਰ ਹੁੰਦਾ, ਸਿਆਣੇ ਮਾਪਿਓ ਉਹਨਾਂ ਨੂੰ ਅੱਡ ਘਰ ਲੈ ਦਿੰਦੇ ਨੇ, ਉਹ ਆਪਣੇ ਮੇਨ ਫੈਮਿਲੀ ਨਾਲ ਵੀ ਅਟੈਚ ਰਹਿੰਦੇ ਨੇ। ਰਾਦਰ ਉਹ ਫੈਮਿਲੀਜ਼ ਮੋਰ ਅਟੈਚਡ ਹੁੰਦੀਆਂ ਉਹਦੇ ਨਾਲੋਂ ਜਿਨ੍ਹਾਂ ਨੂੰ ਤੁਸੀਂ ਜ਼ਬਰਦਸਤੀ ਇੱਕ ਛੱਤ ਥੱਲੇ ਰੱਖਦੇ ਹੋ ਔਰ ਟਕਾ ਟਕ ਹੁੰਦੀ ਰਹਿੰਦੀ ਹੈ। ਫਿਰ ਉਹਨਾਂ ਨੇ ਗੁਰਬਾਣੀ ਜਿਹੜਾ ਜਾਪ ਸਾਹਿਬ ਕੋਟ ਕੀਤਾ ਹੈ, ਨਮਸਤੰ ਸੋਏਕੈ ਨਮਸਤੰ ਅਨੇਕੈ, ਕਿ ਇੱਕ ਵੀ ਸਲੂਟ ਉਹਨੂੰ ਵੀ ਹੈ ਜਿਹੜਾ ਇੱਕ ਹੈ ਤੇ ਇੱਕ 'ਚ ਅਨੇਕ ਹੈ, ਡਾਇਵਰਸ ਹੈ, ਹਾਲਾਂਕਿ ਅਕਾਲ ਪੁਰਖ ਵਾਚਕ ਹੈ। This one Rashtra with one language or other one thing neither today exists in anywhere or nor feasible except human destruction to satisfy one person's ego. Multilateralism exists that respected by each other lead to oneness। ਔਰ ਉਹਨਾਂ ਨੇ ਕਿਹਾ ਵੀ ਇਹ ਚੰਗਾ ਵਨ ਰਾਸ਼ਟਰ ਦੇ ਨਾਂ ਥੱਲੇ ਸਿਰ ਫਿਰਿਆ ਬੰਦਾ ਜਿਹੜਾ ਤਬਾਹੀ ਦੇ ਕੰਢੇ ਦੇ ਉੱਤੇ ਆਇਆ ਹੋਇਆ ਈਗੋ ਨੂੰ ਔਰ ਦੂਸਰੇ ਨੂੰ। ਉਹਨੇ ਕਿਹਾ ਜੀ ਮਲਟੀ ਕਲਚਰਲਿਜ਼ਮ, ਮਲਟੀ ਲੈਟਰਲਿਜ਼ਮ, ਹਰ ਇੱਕ ਦੇ ਆਪੋ ਆਪਣੇ ਇਹ ਜਿਹੜੇ ਨੇ ਇਹਨੂੰ ਰਿਸਪੈਕਟ ਕਰਦੀ ਹੈ ਦੁਨੀਆ। ਔਰ ਇਹੀ ਜਿਹੜੀ ਹੈ ਲੌਂਗ ਟਰਮ ਕਿਸੇ ਦੀ ਸਰਵਾਈਵਲ ਵੀ ਹੁੰਦੀ ਹੈ। ਮੈਂ ਘੜੀ ਵੱਲ ਦੇਖ ਰਿਹਾ, ਹਾਲਾਂਕਿ ਇੱਕ ਲੈਟਰ ਮੈਂ UK ਤੋਂ ਸੀ ਪੜ੍ਹਨਾ ਚਾਹੁੰਦਾ ਸੀ, ਪਰ ਮੈਂ ਅੱਗੇ ਚਲੇ ਜਾਵਾਂਗਾ ਫਿਰ ਨੈਕਸਟ ਟਾਈਮ ਇਸ ਨੂੰ ਪੜ੍ਹਨ ਲਈ। ਅਤੇ ਅਸੀਂ ਕਿਉਂਕਿ ਇਕਰਾਰ ਕੀਤਾ ਹੋਇਆ ਔਰ ਅਸੀਂ ਵੀ ਆਪਣੇ ਆਪ 'ਚ ਇੱਕ ਉਹ ਖੱਪਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਅਸੀਂ ਗੁਰਬਾਣੀ ਵਿਚਾਰ ਵਾਲੇ ਸੈਗਮੈਂਟ ਨੂੰ ਪੋਲੀਟੀਕਲ ਡਿਸਕਸ਼ਨ ਦੇ ਹਵਾਲੇ ਕੀਤਾ। ਸੋ ਅਸੀਂ ਜਿਹੜਾ ਜਿੱਥੋਂ ਛੱਡਿਆ ਸੀ, ਜਦੋਂ ਇਹ ਵਿਚਾਰ ਲਗਾਤਾਰਤਾ ਨਾਲ ਰਾਗ ਆਸਾ ਦੇ ਵਿੱਚ ਚੱਲ ਰਿਹਾ ਸੀ, ਉਸ ਨੂੰ ਹੀ ਅਸੀਂ ਰਿਜ਼ਿਊਮ ਕਰ ਰਹੇ। ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ, ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆ ਇੱਕਾ ਛਾਓ, ਆਪੋ ਜੇ ਕੋ ਭਲਾ ਕਹਾਵੈ, ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਹੁਣ ਜ਼ਾਹਰ ਹੈ ਕਿ ਸਿੱਖ ਧਰਮ ਗੁਰੂ ਨਾਨਕ ਪਾਤਸ਼ਾਹ ਨੇ ਜ਼ਾਤ ਪਾਤ ਰਹਿਤ ਸਮਾਜ ਜਿੱਥੇ ਏਕ ਪਿਤਾ ਏਕਸ ਕੇ ਹਮ ਬਾਰਕ ਇਸ ਕਾਨਸੈਪਟ ਨੂੰ ਦਿੱਤਾ। ਔਰ ਉਹ ਸਮਾਜ ਜਿਹੜਾ ਉਦੋਂ ਸੀ 5.5 ਸਦੀਆਂ ਪਹਿਲਾਂ, ਅੱਜ ਵੀ ਤੁਸੀਂ ਦੇਖੋ ਤੇ ਬ੍ਰਾਹਮਣ ਔਨ ਦਾ ਟੌਪ ਬੈਠਾ ਹੈ। ਉਹੀ ਲੈਟਰ ਐਂਡ ਸਪਿਰਿਟ, ਕਿਤੇ ਲੈਟਰ 'ਚ ਹੈ ਕਿਤੇ ਸਪਿਰਿਟ 'ਚ ਹੈ, ਉਹੀ ਪਾਰਟ ਚੱਲ ਰਿਹਾ। ਔਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਾਈ ਸੀ ਕਿ ਭਾਈ ਇਹ ਜ਼ਾਤ ਦੇ ਉੱਤੇ ਅਭਿਮਾਨ ਕਰਨਾ, ਹੰਕਾਰ ਕਰਨਾ ਬਿਲਕੁਲ ਫਜ਼ੂਲ ਹੈ, ਬਿਲਕੁਲ ਬਕਵਾਸ, ਜਿਹਦੇ ਲਈ ਅਸੀਂ ਅੱਜ ਲਫ਼ਜ਼ ਕਹਿੰਦੇ ਹਾਂ ਕਿ ਭਾਈ ਇਹ ਨੌਨਸੈਂਸ ਹੈ। ਫੱਕੜ ਜਾਤੀ ਫੱਕੜ ਨਾ ਹੋ, ਕਿ ਤੁਸੀਂ ਜ਼ਾਤ ਦੇ ਉੱਤੇ ਬੇਸਡ ਆਪਣੇ, ਔਰ ਇਹੀ ਸੀ ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਾ ਦਿੱਤੀ ਸੀ। 10ਵੇਂ ਪਾਤਸ਼ਾਹ ਨੇ 230 ਸਾਲ ਬਾਅਦ ਜਦੋਂ 5 ਕਕਾਰੀ ਖਾਲਸੇ ਦੇ ਰੂਪ 'ਚ ਖਾਲਸਾ ਸਾਜਿਆ, ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਅਤੇ ਜਿਹੜਾ ਡਾਇਰੈਕਟਿਵ ਸੀ ਗੁਰੂ ਦਾ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਿਰਤ ਨਾਸ, ਕਰਮ ਨਾਸ,
ਵਰਨ ਨਾਸ ਭਰਮ ਨਾਸ ਤੁਸੀਂ ਖਾਲਸਾ। ਇਹ ਯੂਨੀਕਨੈਸ ਦੇ ਨਾਲ ਕਿ ਭਾਈ ਅੱਜ ਤੁਸੀਂ ਸਾਰੇ ਸਿੰਘ ਔਰ ਕੌਰ, ਇਹ ਠੀਕ ਵੱਖਰੀ ਗੱਲ ਹੈ ਵੀ ਅਸੀਂ ਅੱਜ ਵੀ ਆਪਣੇ ਨਾਵਾਂ ਨਾਲ ਛੱਜ ਬੰਨੇ ਹੋਏ ਨੇ ਬ੍ਰਾਹਮਣ ਦੇ ਦਿੱਤੇ ਜਾਂ ਗੋਤਾਂ ਦੇ ਨਾਂ ਥੱਲੇ, ਜਿਹਨੂੰ ਕਬੀਲਿਆਂ ਨਾਲ ਜੋੜ ਕੇ ਅਸੀਂ ਜਸਟੀਫਾਈ ਕਰਦੇ ਹਾਂ ਜੀ ਨਹੀਂ ਇਹ ਜ਼ਾਤ ਨਹੀਂ ਹੈ ਜੀ, ਇਹ ਤਾਂ ਕਬੀਲਿਆਂ ਦਾ ਨਹੀਂ। ਜੇ ਗੁਰੂ ਨੇ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਉਹਨਾਂ ਦੇ ਸਾਰੇ ਪੁੱਤਰ ਪੁੱਤਰੀਆਂ ਸਿੰਘ ਤੇ ਕੌਰ ਨੇ, ਉਸ ਤੋਂ ਬਿਯੋਂਡ ਕੋਈ ਨਹੀਂ ਹੈ। ਇਕੱਲਾ ਨਾਂ ਲਿਖਣ ਤੱਕ ਹੀ ਨਹੀਂ, ਜੀਵਨ ਦੇ ਵੀ, ਇਨ ਪ੍ਰੈਕਟਿਸ ਵੀ ਜਿਵੇਂ ਹੋਣਾ ਹੀ ਅਲਟੀਮੇਟਲੀ ਸਾਨੂੰ ਸਿੱਖ ਬਣਾਉਂਦਾ ਹੈ। ਔਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਸਭਨਾ ਜੀਆਂ ਇੱਕਾ ਛਾਓ, ਸਭ ਜੀਵਾਂ ਵੱਲ ਦੇਖੋ, ਇੱਕੋ ਜਿਹੀ ਉਹਨਾਂ ਦੀ ਨੁਹਾਰ ਹੈ, ਇੱਕੋ ਹੀ ਉਹਨਾਂ ਦੀ ਉਹੀ ਬਲੱਡ ਗਰੁੱਪ ਹੈ, ਉਹੀ ਉਹਨਾਂ ਦਾ ਦੇ ਔਰਗਨ ਨੇ, ਉਹੀ ਸਾਰਾ ਸਿਸਟਮ ਹੈ। ਕਬੀਰ ਸਾਹਿਬ ਨੇ ਤਾਂ ਇੱਕ ਕਦਮ ਹੋਰ ਅੱਗੇ ਜਾ ਕੇ ਕਿਹਾ ਸੀ, ਜੇ ਤੂੰ ਬ੍ਰਾਹਮਣੀ ਜਾਇਆ तो आन वाट काहे नहीं आया, नहीं तुम कत ब्राह्मण हम कत शूद, तुम कत लहू हम कत दूध। कि भाई जे तू ब्राह्मण दे पुत्तर ब्राह्मणी दा जम्मिया होया है, तू समझदा भी स्पैशल है, तो तू भी उसे रस्ते ही जम्मिया जिथों असीं जम्मिया, तू मूँह चों नहीं निकलिया, आन वाट किसी होर रस्ते नहीं आ गया तू। हुण इहदे बावजूद अनफॉर्चुनेटली अज भी साडा समाज दा एक वड्डा तबका इस तो छुटकारा नहीं पा सकिया। और आपो जे को भला कहाए, नानक ता पर जापे जां पत लेखा पाए। कि आप कोई उच्ची जात दा बन के अपने आप नूं भला भला कही जाए, इवें नहीं है। अल्टीमेट फैसला निरंकार दे दरबार च, निरंकार दे रूबरू ही होना है तुहाडे जीवन दे ਕੰਮਾਂ ਦੇ ਨਾਲ कि कौन ਜਿਹੜਾ ਕਰਮੀ ਆਪੋ ਆਪਣੀ के नेड़े के दूर। ते ये भी याद आनी करवाई कि जिनी नाम ते आया गए मशक्कत काल, नानक ते मुख उजले खेती छुट्टी नाल। कि भाई उही मुख उजल ने और उन्हां दी बदौलत होर किन्ने जिहड़े ने वो छुटकारा पाउणगे, जिन्हां ने सचमुच नाम नूं कमाया, मशक्कत कीती है, घालना कीती है, इंसानियत की खिदमत दे विच लगे ने। और यही उदों होएगा कि भाई तुहाडी जिहड़ी है वो पत लेखे पई है। और दूसरा श्लोक जिहड़ा है वो महला दूजा है, गुरु अंगद साहब दा है। और अक्सर एक रवायत है कि भी गुरु नानक साहब दे ज्योति जोत समान तो बाद ज़ाहिर है कि बाणी तो जदों गुरु उस तो 2 दिन या 3 दिन पहला उन्हों की गुरियाई भी करतारपुर साहब होंगी है, फिर उन्होंने भेज देंगे ने गुरु नानक साहब। और बाणी तो उस तो बाद रची जी गुरु अर्जन साहब ने गुरु ग्रंथ साहब के रूप फिर फाइनली उसका संपादन किया। पर इस दे विच एक पासे तो वो रूहानी प्यार है, गुरु जोत दे नाल जुड़िया होया है, और दूसरे पासे उस रब प्रति अपनी समर्पित भावना भी है हर एक दी। एक कॉन्टैक्सट है जो असी कंटैक्चुलाइज करते हैं रैफरेंस दे नाल, एक उसका मैसेज है। और वो महला दूजा है, जिस प्यारे स्यो नेहो तिस आगे मर चली है, तिग जीवन संसार तांकै पाछै जीवन। कि जिस प्यारे दे नाल नेह है, प्यार है, उस तो पहला मरना ठीक है। ये तो इहदे लिटरल मीनिंग भाई वो धिकार है उस जिंदगी नूं जिहड़ी उस तो बाद होए। सो ये है डिविनिटी दी रूहानीयत दी सिखर। कि भाई तुसी वैसे तो जदों तुसी स्कूल दे विच आए ते जो तो प्रेम खेलन का चाओ, सिर तर तली गली मेरी आओ, सिर तुसी तली दे उत्ते रख लिया, इस प्यार दी गली च आ गए। और जदों आ गए फिर पिछे पैर धरन दा तां काम ही नहीं है। लेकिन ये जज्बियां दा प्रगटावा है, प्यार दा प्रगटावा है कि जिस प्यारे स्यो नेहो तिस आ गए मर चली है। कि भी फिर जिस प्यारे दे राह ते तुरे हैं उन्हां वैल्यूज़ दे लई मर मिटना, उस दे अगे अपना आपा रख के तन मन तन सब सौंप गुरु को हुक्म मनीए पाई है। और उन्हां वैल्यूज़ नूं छड्ड के एक सिर्फ सरीरक प्यार तक महदूद नहीं है कि जी सरीरक होंद करके वो तो सतियां हुंदियां ही सी। पर गुरु साहब ने कहा सी भी सतियां वो नहीं ने ਜਿਹੜੀਆਂ ਅੱਗ 'ਚ ਸੜ ਕੇ ਮਰਦੀਆਂ ਨੇ, ਸਤੀਆਂ ਉਹ ਨੇ ਜਿਹੜੀਆਂ ਬਿਰਹਾ ਦੇ ਵਿੱਚ ਉਸ ਪਿਆਰੇ ਦੇ ਉਹਦੀ ਯਾਦ ਦੇ ਲਈ ਤੜਫਦੀਆਂ ਨੇ ਔਰ ਉਸ ਦੇ ਮਿਲਣ ਦੇ ਲਈ, ਉਸ ਦੇ ਮਿਲਾਪ ਲਈ ਵਾਹਿਗੁਰੂ ਦੇ ਆਪਣਾ ਆਪਾ ਤੋਰਦੀਆਂ ਨੇ। ਔਰ ਕਿਉਂਕਿ ਸ਼ਲੋਕ ਦੇ ਨਾਲ ਪੌੜੀ ਹੈ, ਮੈਂ ਇਹਨੂੰ ਬਹੁਤ ਵੇਰਵੇ 'ਚ ਨਹੀਂ ਜਾਵਾਂਗਾ, ਵਕਤ ਵੀ ਜਿਹੜਾ ਬੀਤ ਰਿਹਾ ਤੇਜ਼ੀ ਨਾਲ। ਪੌੜੀ ਤੁਧ ਆਪੇ ਧਰਤੀ ਸਾਜੀ ਹੈ,
ਚੰਦ ਸੂਰਜ ਦੋਏ ਦੀਵੇ 10 4 ਹਟ ਤੁਧ ਸਾਜਿਆ ਵਪਾਰ ਕਰੀਵੇ। ਹੁਣ ਜ਼ਾਹਰ ਹੈ ਕਿ ਹੇ ਵਾਹਿਗੁਰੂ ਤੁਸੀਂ ਆਪ ਹੀ ਇਸ ਧਰਤੀ ਨੂੰ ਸਾਜਿਆ, ਜਿਸ ਦੇ ਵਿੱਚ ਸੂਰਜ ਅਤੇ ਚੰਦਰਮਾ ਦੋਵੇਂ ਸਾਡੇ ਪਲੈਨਟ ਦੇ ਦੀਵਿਆਂ ਵਾਂਗ ਨੇ, ਔਰ ਤੁਸੀਂ ਜਿਹੜੀਆਂ ਨੇ 14 ਜਿਹੜਾ 10 4 ਹਟ 14 ਤਬਕ ਕਿਹਾ ਜਾਂਦਾ, ਕਿਉਂਕਿ ਇਸਲਾਮਿਕ ਫੇਥ ਦੇ ਵਿੱਚ ਵੀ 7 ਔਰ 7 ਤਬਕ ਮੰਨੇ ਜਾਂਦੇ ਨੇ, 14 ਤਬਕ, ਕਿ ਵੀ ਤੁਸੀਂ ਇਹ 10 4 ਹਟ ਤੁਧ ਸਾਜਿਆ ਵਪਾਰ ਕਰੀਵੇ, ਕਿ ਇਹ ਸਾਰੀ ਕ੍ਰੀਏਸ਼ਨ ਤੇਰੀ ਹੈ ਔਰ ਇਹ ਵਪਾਰ ਕੀ ਹੈ, ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ। ਇੱਕ ਤਾਂ ਪ੍ਰੇਮ ਖੇਲਣ ਕਾ ਚਾਓ ਵਾਲੇ ਵਪਾਰੀ ਨੇ, ਉਹ ਤਾਂ ਹਾਣ ਲਾਭ ਉਹਨਾਂ ਦਾ ਉਸ ਪਿਆਰੇ ਦੇ ਅੱਗੇ ਆਪਣਾ ਆਪਾ ਰੱਖ ਦੇਣਾ। ਇੱਕ ਉਹ ਨੇ ਜਿਹਨੂੰ ਇਸੇ ਹੀ ਸਲੋਕ ਤੋਂ ਅਗਲਾ ਸਲੋਕ ਵਾਰਾਂ ਤੇ ਵਧੀਕ ਗੁਰੂ ਨਾਨਕ ਸਾਹਿਬ ਦਾ ਯਾਦ ਦਹਾਨੀ ਹੈ ਕਿ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਥਾਂ। ਕਿਰਾੜ ਬਿਰਤੀ ਜ਼ਾਤ ਸੂਚਕ ਨਹੀਂ ਹੈ ਕਿ ਜਦੋਂ ਅਸੀਂ ਹਾਣ ਲਾਭ ਵਿਚਾਰਦੇ ਹੋ ਇਸ ਰਸਤੇ ਤੇ ਤੁਰਦੇ ਆ ਫਿਰ ਤਾਂ ਤੁਸੀਂ ਕਿਰਾੜ ਹੋਏ। ਪਰ ਇੱਥੇ ਗੁਰੂ ਸਾਹਿਬ ਯਾਦ ਦਹਾਨੀ ਕਰਾਉਂਦੇ ਨੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ। ਜਿਹੜਾ ਗੁਰਮੁਖ ਬਣ ਗਿਆ ਉਹ ਹਮੇਸ਼ਾ ਲਾਭ 'ਚ ਹੀ ਹੋਏਗਾ। ਤਿੰਨ ਜਮ ਕਾਲ ਨਾ ਵਿਆਪੇ ਜਿਨ ਸੱਚ ਅੰਮ੍ਰਿਤ ਪੀਵੇ। ਜਿਨ੍ਹਾਂ ਨੇ ਸੱਚ ਦੇ ਅੰਮ੍ਰਿਤ ਨੂੰ ਚੱਖ ਲਿਆ, ਪੀ ਲਿਆ, ਪੁੰਚ ਲਿਆ, ਉਹ ਹਮੇਸ਼ਾ ਹੀ ਬੇਖੌਫ ਨੇ ਔਰ ਉਹਨਾਂ ਨੂੰ ਕੋਈ ਮੌਤ ਦਾ ਡਰ ਨਹੀਂ ਵਿਆਪਦਾ। ਉਹ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀਵੇ ਕਿ ਉਹ ਆਪ ਵੀ ਜਿਹਨੂੰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਉਹ ਬੇੜੇ, ਉਹ ਸਾਰੇ ਹੀ ਜਿਹੜੇ ਨੇ ਉਹ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀਵੇ ਕੀਤੀ ਛੁੱਟੀ ਨਾਲ। ਜੀ ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਸਵਿੰਦਰ ਅਟਵਾਲ ਜੀ ਕੀ ਥਾਮਪ ਦਿੰਦੇ ਨੇ ਸਾਨੂੰ। ਸੋ ਖਾਲਸਾ ਦੇਸ਼ ਪੰਜਾਬ ਜੀ ਫਤਿਹ ਬੁਲਾਉਂਦੇ ਨੇ। ਅਮਰਜੀਤ ਸੈਣੀ ਜੀ ਫਤਿਹ ਬੁਲਾਉਂਦੇ ਨੇ। ਪਰਮਿੰਦਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਐਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਲਜੀਤ ਵਰਾਜ ਜੀ ਵੀ ਫਤਿਹ ਬੁਲਾਉਂਦੇ ਨੇ। ਗੁਰਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਐਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਨ ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਸ਼ੇਅਰ ਕਰ ਦਿਓ ਐਵਰੀਬਡੀ TV84। ਐਂਡ ਹਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ TV84 ਚੈਨਲ ਦੇ ਲਾਈਵ ਸ਼ੋਅ ਦੇਖ ਰਹੇ ਖਾਲਸਾਨੀ ਭੈਣਾਂ ਤੇ ਭਰਾਵਾਂ ਨੂੰ ਉਹ ਫਤਿਹ ਬੁਲਾਉਂਦੇ ਨੇ। ਰਵਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਐਂਡ ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਰੈਗੂਲਰ ਜਿਹੜੇ ਸਾਡੇ ਵਿਊਅਰ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਸਿੰਘ ਨਵਜੋਤ ਪੰਜਾਬ ਬਣੇਗਾ ਖਾਲਸਾਨ ਕਹਿੰਦੇ ਨੇ। ਐਂਡ ਫਿਰ ਕਹਿੰਦੇ ਨੇ ਪੰਜਾਬ ਹਾਲ ਖਾਲਸਾਨ ਵੀਰ ਬਿਕਰਮਜੀਤ ਸਿੰਘ ਭਾਈ ਨਾਲ ਪੋਲੀਟਿਕਸ ਪੰਜਾਬ ਤੇ ਕਹਿੰਦੇ ਨੇ। ਐਂਡ ਜਸਵੀਰ ਬਰਾਜ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ ਕਹਿੰਦੇ ਨੇ ਔਰ ਮਨਜੋਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਕਾਲਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ ਦੋਨਾਂ ਨੂੰ। ਐਂਡ ਉਦਮ ਸਿੰਘ ਜੀ ਕਹਿੰਦੇ 28 ਜਨਵਰੀ ਸੰਡੇ 9 AM to 5 PM vote for referendum of Khalistan yes San Francisco Bay Area California United States of America ਉਹਨਾਂ ਨੇ ਦੱਸਿਆ ਜੀ। ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਉਦਮ ਸਿੰਘ ਜੀ ਪੰਜਾਬ ਦਾ ਹਾਲ ਖਾਲਿਸਤਾਨ। ਵਾਹਿਗੁਰੂ ਸਤਨਾਮ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਸ਼ਾਬਾਸ਼ ਸਿੰਘੋ ਸ਼ਾਬਾਸ਼ ਉਹਨਾਂ ਨੇ ਕਿਹਾ। ਐਂਡ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਕਾਫੀ ਦਿਨ ਤੁਹਾਡੀ ਗੈਰ ਹਾਜ਼ਰੀ ਲੱਗੀ, ਮੈਂ ਬੀਤੇ ਕੱਲ ਪ੍ਰੋਗਰਾਮ ਤਾਂ ਦੇਖਿਆ ਪਰ ਕੋਈ ਕਮੈਂਟ ਨਹੀਂ ਕੀਤਾ ਜੀ। ਔਰ ਫਤਿਹ ਵੀ ਬੁਲਾਉਂਦੇ ਨੇ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਸਤਨਾਮ ਢਿੱਲੋਂ ਜੀ ਵੀ ਕਹਿੰਦੇ ਨੇ ਬਿਲਕੁਲ ਸਹੀ ਜੀ, ਅਰਦਾਸ ਹੀ ਸਭ ਤੋਂ ਵੱਡਾ ਹਥਿਆਰ ਹੈ ਜੀ ਔਰ ਸਿੱਖ ਕੌਮ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। And Aga Gulji, Dr.Amarjit Singh and beautiful sister Kaur are the truth speakers. I met them in New Jersey, impressed by their love for Pakistanis and Nanak love land. And thanks for standing up for Imran Khan trials and praying. ਉਹਨਾਂ ਨੇ ਕਿਹਾ ਬਹੁਤ ਸ਼ੁਕਰੀਆ ਆਗਾ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ। ਸੂਰਜੀਆ ਜੀ ਵੀ ਖਾਲਸਾ TV84 ਜ਼ਿੰਦਾਬਾਦ ਕਹਿੰਦੇ ਨੇ। ਨਰਿੰਦਰ ਸਿੰਘ ਜੀ ਸਾਰੀ ਸੰਗਤ ਨੂੰ ਗੁਰਫਤਿਹ ਪ੍ਰਵਾਨ ਜੀ। ਐਂਡ ਇੱਕ ਮੈਸੇਜ ਅੱਛਾ ਹਾਂਜੀ ਕਰਮ ਸਿੰਘ ਜੀ ਕਹਿੰਦੇ ਵੀ ਨੀਡ ਬੋਥ ਆਫ ਯੂ ਗਾਇਜ਼ ਫੋਰਐਵਰ। ਵਾਟ ਏ ਗ੍ਰੇਟ ਜੌਬ ਉਹਨਾਂ ਨੇ ਕਿਹਾ। ਐਂਡ ਇਸੇ ਤਰ੍ਹਾਂ ਰੱਬ ਦੇ ਹੱਥ ਵਸ ਹੁੰਦਾ ਹੈ
ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੀ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖੀਏ। ਜੀ ਸਰਬਜੀਤ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ, ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀਰੋ ਇਹਨਾਂ ਗੰਗਾ ਜਮਨਾ ਵਾਲਿਆਂ ਦਾ ਤਾਂ ਪਾਪਾਂ ਦਾ ਘੜਾ ਭਰ ਗਿਆ। ਸੱਚੇ ਪਾਤਸ਼ਾਹ ਨੇ ਸਿੱਖਾਂ ਦੀ ਆਪ ਬਾਂਹ ਫੜੀ ਹੈ, ਹੁਣ ਸਾਰੀ ਦੁਨੀਆ ਵਿੱਚ ਇਸ ਖਾਲਸੇ ਦੀ ਚੜ੍ਹਦੀ ਕਲਾ ਹੈ। ਔਰ ਇੱਕ ਮੈਸੇਜ ਮੈਂ ਲਵਾਂਗੀ, ਸਾਨੂੰ ਉਹਨਾਂ ਨੇ ਕਿਹਾ ਕਿ ਆਪਾਂ ਡੋਨੇਟ ਕਰਨਾ ਪਾਕਿਸਤਾਨ ਤੋਂ ਨੇ। ਹਾਂਜੀ ਰਾਜ਼ਾ ਇਮਰਾਨ ਇਕਬਾਲ ਜੀ ਕਹਿੰਦੇ, ਸਲਾਮ ਚਾਚਾ ਜੀ, I'm a small farmer from Pakistan, Punjab. I wish if I can help in your mission of liberty of Punjab. I don't have much, but I want to donate $200 if possible. Please guide. ਅਸੀਂ ਤਾਂ ਐਡਰੈਸ ਹਮੇਸ਼ਾ ਹੀ ਬੋਲਦੇ ਹਾਂ, ਔਰ ਤੁਸੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਪੇਪਾਲ ਵੀ ਕਰ ਸਕਦੇ ਹੋ। ਬਿਫੋਰ ਤਾਂ ਪੇਪਾਲ ਨਹੀਂ ਸੀ, ਮੈਂ 2 ਦਿਨ ਪਹਿਲਾਂ ਦੇਖ ਰਿਹਾ ਸੀ, ਸ਼ਾਇਦ ਕਿਸੇ ਨੇ ਉੱਥੇ ਮਿਨਿਸਟਰ ਨੇ ਕਿਹਾ ਕਿ ਜੀ ਅਸੀਂ ਪੇਪਾਲ ਲੈ ਆਏ ਹਾਂ ਪਾਕਿਸਤਾਨ 'ਚ। ਸੋ ਕੋਈ ਗੱਲ ਨਹੀਂ, ਤੁਹਾਡੀ ਭਾਵਨਾ ਹੀ ਸਾਡੇ ਤੱਕ ਪਹੁੰਚਦੀ ਹੈ। ਤੁਸੀਂ ਜਿਸ ਜਜ਼ਬੇ ਦੇ ਨਾਲ, ਪਿਆਰ ਦੇ ਨਾਲ ਸੋਚਿਆ ਕੀਤਾ, ਕੋਈ ਨਹੀਂ ਹੈ ਕੋਈ ਵਕਤ ਐਸਾ ਬਣੇਗਾ, ਤੁਸੀਂ ਕੋਈ ਫਿਕਰ ਨਾ ਕਰੋ, ਬਸ ਜੁੜੇ ਰਹੋ ਪ੍ਰੋਗਰਾਮ ਦੇ ਨਾਲ ਵੀ, ਔਰ ਦੁਆ ਵੀ ਕਰੋ ਅੱਲਾਹ ਤਾਲਾ ਦੇ ਅੱਗੇ ਕਿ ਰੱਬ ਸਾਨੂੰ ਹਿੰਮਤ ਦੇ, ਅਸੀਂ ਆਪਣਾ ਗੱਲ ਵੀ ਜਾਰੀ ਰੱਖੀਏ ਔਰ ਸਾਡੀਆਂ ਸਾਂਝਾਂ ਵੀ ਬਣੀਆਂ ਰਹਿਣ ਦੋਵੇਂ ਪਾਸੇ, ਦੋਵੇਂ ਖਾਲਿਸਤਾਨ ਔਰ ਪਾਕਿਸਤਾਨ ਮੁਲਕਾਂ ਦੀਆਂ, ਔਰ ਪੰਜਾਬ ਦੇ ਜੰਮੇ ਪੁੱਤ ਧੀਆਂ ਵੀ ਜਿਹੜੇ ਨੇ ਉਸ ਸਾਂਝ ਨੂੰ ਅੱਗੇ ਤੋਰਦੇ ਰਹੇ। ਹਾਂਜੀ ਬਲਕਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕਹਿੰਦੇ ਅਸੀਂ ਜਿੱਤਾਂਗੇ, ਜ਼ਰੂਰ ਜਿੱਤਾਂਗੇ, ਜੰਗ ਜਾਰੀ ਹੈ। ਅਸੀਂ ਉਹਨਾਂ ਸਰਦਾਰਾਂ ਦੇ ਫੈਨ ਆ ਜਿਹੜੇ ਸਰਕਾਰਾਂ ਵੱਲੋਂ ਕੀਤੇ ਬਹਿਨ ਆ। ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ ਮੈਂ ਜਸਬੀਰ ਸਿੰਘ, ਮੁਹੰਮਦ ਅਨਵਰ, ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ, ਇਹਨਾਂ ਸਾਰਿਆਂ ਦੀ ਫਤਿਹ। ਔਰ ਇੱਕ ਮੈਸੇਜ ਮੈਂ ਸਿਰਫ ਸੋਹਣ ਸਿੰਘ ਮਾਹਰ, ਉਹ ਸਾਡੇ ਰੈਗੂਲਰ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ, ਰਾਜਵਿੰਦਰ ਸਿੰਘ ਜੀ ਵੀ, ਔਰ ਇੱਕ ਮੈਸੇਜ ਮੈਂ ਕਿਰਪਾਲ ਸਿੰਘ ਚੀਮਾ ਜੀ ਦਾ ਪੜ੍ਹਾਂਗਾ। ਖਾਲਸਾਈ ਲੋਕਤੰਤਰ, ਲੋਕਤੰਤਰ ਅਸਲ ਵਿੱਚ ਉਹੀ ਹੁੰਦਾ ਭਾਈ ਜੋ ਭੁੱਖੇ ਦਾ ਢਿੱਡ ਭਰੇ, ਨੰਗੇ ਦਾ ਤਨ ਢਕੇ, ਜੋ ਗਰੀਬ, ਕਮਜ਼ੋਰ ਤੇ ਬੇਸਹਾਰਿਆਂ ਦਾ ਆਸਰਾ ਬਣੇ, ਜੋ ਸਾਰਿਆਂ ਦੇ ਹਿੱਤਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਰਾਖੀ ਕਰੇ, ਜੋ ਪੂਰੀ ਮਨੁੱਖਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਸੇਵਾ ਕਰੇ। ਸਰਬੱਤ ਦਾ ਭਲਾ ਕਰਨ ਵਾਲਾ ਖਾਲਸਾ ਹੀ ਅਸਲ ਵਿੱਚ ਸਰਬੱਤ ਦਾ ਰਾਜਾ ਕਹਾਉਣ ਦਾ ਹੱਕਦਾਰ ਹੁੰਦਾ ਹੈ ਭਾਈ। ਇਸ ਪੂਰੀ ਧਰਤੀ ਤੇ ਖਾਲਸੇ ਤੋਂ ਵੱਡਾ ਕੋਈ ਲੋਕਤੰਤਰ ਨਹੀਂ ਹੈ ਭਾਈ। ਕਮਾਲ ਦੀ ਗੱਲ ਹੈ ਕਿ ਪੜ੍ਹੀ ਲਿਖੀ ਜਨਤਾ ਲੋਕਤੰਤਰ ਰਾਹੀਂ ਆਪਣੀਆਂ ਵੋਟਾਂ ਪਹਿਲਾਂ ਕਾਰੋਬਾਰੀ ਲੋਕਾਂ ਨੂੰ, ਬਿਜ਼ਨਸਮੈਨ ਨੂੰ ਦੇ ਕੇ ਬਾਅਦ ਵਿੱਚ ਉਸੇ ਲੋਕਤੰਤਰ ਦੇ ਨਾਮ ਹੇਠਾਂ ਬਣਾਏ ਮਾਇਆ ਜਾਲ ਕਾਰਪੋਰੇਟ ਵਰਲਡ ਦੀ ਗੁਲਾਮੀ ਨੂੰ ਆਪਣੀ ਆਜ਼ਾਦੀ ਸਮਝੀ ਬੈਠੇ ਹਨ। ਕਿੰਨਾ ਅਜੀਬ ਹੈ ਕਿ ਬੰਦਾ ਆਪ ਬਣਾਈਆਂ ਮਿੱਟੀ ਦੀਆਂ ਮੂਰਤਾਂ ਅੱਗੇ ਮੱਥੇ ਰਗੜ ਕੇ ਚੰਗੇ ਜੀਵਨ ਦੀ ਭਿੱਖਿਆ ਮੰਗ ਰਿਹਾ ਹੈ। ਯਾਦ ਰੱਖੋ, ਤੁਹਾਡੀ ਅਸਲ ਤੇ ਸਦੀਵੀ ਆਜ਼ਾਦੀ ਅਕਾਲ ਦੇ ਪਰਨਾਏ ਖਾਲਸਾਈ ਲੋਕਤੰਤਰ ਵਿੱਚ ਹੀ ਸੰਭਵ ਹੈ ਭਾਈ। ਫੈਸਲਾ ਤੁਸੀਂ ਆਪ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।